ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਦੇ ਵਿੱਚ 15 ਸਾਲ ਦੀ ਸਜ਼ਾ ਤੋਂ ਬਚਣ ਦੇ ਲਈ ਇਹ ਭਾਰਤ ਭੱਜ ਗਿਆ। ਬਾਰਡਰ ਕ੍ਰਾਸਿੰਗ ਦੇ ਰਾਹੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 80 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦੇ ਲਈ ਸਜ਼ਾ ਸੁਣਾਈ ਗਈ ਸੀ। ਨਸ਼ੀਲੇ ਪਦਾਰਥ ਜਿਹੜੇ ਬਰਾਮਦ ਕੀਤੇ ਗਏ ਸਨ ਤੇ ਉਹਨਾਂ ਪਦਾਰਥਾਂ ਦੀ ਬਰਾਮਦਗੀ ਤੋਂ ਬਾਅਦ ਜਦੋਂ ਉਹਨੂੰ ਸਜ਼ਾ ਹੋਣੀ ਸੀ ਤਾਂ ਉਹ ਇਸ ਸਜ਼ਾ ਤੋਂ ਬਚਣ ਦੇ ਲਈ ਜਿਹੜਾ ਉਹ ਪੰਜਾਬ ਭੱਜ ਗਿਆ, ਭਾਰਤ ਭੱਜ ਗਿਆ, ਭੱਜਣ ਦੇ ਵਿੱਚ ਸਫਲ ਹੋ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਦੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਨਾਲ ਜੁੜੀ ਇਹ ਖਬਰ ਹੈ ਜਿਸ ਤੋਂ ਨਸ਼ੀਲੇ ਪਦਾਰਥ ਜਿਹੜੇ ਬਰਾਮਦ ਕੀਤੇ ਗਏ ਸਨ ਤੇ ਉਹਨਾਂ ਪਦਾਰਥਾਂ ਦੀ ਬਰਾਮਦਗੀ ਤੋਂ ਬਾਅਦ ਜਦੋਂ ਉਹਨੂੰ ਸਜ਼ਾ ਹੋਣੀ ਸੀ ਤਾਂ ਉਹ ਇਸ ਸਜ਼ਾ ਤੋਂ ਬਚਣ ਦੇ ਲਈ ਜਿਹੜਾ ਉਹ ਪੰਜਾਬ ਭੱਜ ਗਿਆ, ਭਾਰਤ ਭੱਜ ਗਿਆ, ਭੱਜਣ ਦੇ ਵਿੱਚ ਸਫਲ ਹੋ ਗਿਆ। ਇਹ ਖਬਰ ਜਿਹੜੀ ਜੁੜੀ ਹੋਈ ਹੈ ਕੈਨੇਡਾ ਦੇ ਵਿੱਚ 60 ਸਾਲਾ ਪੰਜਾਬੀ ਡਰਾਈਵਰ ਦੇ ਨਾਲ ਤੇ ਉਸ ਨੂੰ ਪਹਿਲਾਂ ਅਰੈਸਟ ਕੀਤਾ ਗਿਆ ਸੀਗਾ। ਅਰੈਸਟ ਤੋਂ ਬਾਅਦ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਉਸ ਮਾਮਲੇ ਦੇ ਵਿੱਚ। ਜਦੋਂ ਦੋਸ਼ੀ ਕਰਾਰ ਦਿੱਤਾ ਜਾਣਾ ਸੀਗਾ ਤੇ ਉਸ ਤੋਂ ਬਾਅਦ ਸਜ਼ਾ ਦੇ ਵਿੱਚ ਕਾਫੀ ਸਜ਼ਾ ਦਾ ਐਲਾਨ ਹੋਣ 'ਚ ਕਾਫੀ ਟਾਈਮ ਸੀਗਾ ਤੇ ਇਹਦੇ ਦਰਮਿਆਨ ਉਹਦੇ ਤੇ ਦੋਸ਼ ਇਹ ਹੈ ਕਿ ਉਹਨੇ ਇੱਕ ਪਾਸਪੋਰਟ ਬਣਾਇਆ ਕਿਉਂਕਿ ਉਹਦਾ ਪਹਿਲਾਂ ਵਾਲਾ ਪਾਸਪੋਰਟ ਜਿਹੜਾ ਉਹ ਜਮ੍ਹਾਂ ਕਰਵਾ ਲਿਆ ਗਿਆ ਸੀ ਜਾਂਚ ਦੇ ਸਮੇਂ ਦੇ ਦੌਰਾਨ ਤੇ ਉਸ ਪਾਸਪੋਰਟ ਦੇ ਨਾਲ ਉਹ ਪੰਜਾਬ ਦੇ ਵਿੱਚ ਜਾਂ ਭਾਰਤ ਭੱਜਣ ਦੇ ਵਿੱਚ ਸਫਲ ਹੋ ਗਿਆ। ਇਸ ਮਾਮਲੇ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 60 ਸਾਲਾ ਪੰਜਾਬੀ ਟਰੱਕ ਡਰਾਈਵਰ ਦੇ ਖਿਲਾਫ ਹੁਣ ਕੈਨੇਡਾ ਵਿਆਪੀ ਜਿਹੜਾ ਗ੍ਰਿਫਤਾਰੀ ਵਾਰੰਟ ਉਹ ਜਾਰੀ ਕੀਤਾ ਗਿਆ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਦੇ ਵਿੱਚ 15 ਸਾਲ ਦੀ ਸਜ਼ਾ ਤੋਂ ਬਚਣ ਦੇ ਲਈ ਇਹ ਭਾਰਤ ਭੱਜ ਗਿਆ। ਸਰੀ ਦੇ ਰਾਜਕੁਮਾਰ ਮਹਿਮੀ ਨੂੰ ਦੱਸਿਆ ਜਾ ਰਿਹਾ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਕੈਨੇਡਾ ਅਮਰੀਕਾ ਪੈਸੀਫਿਕ ਹਾਈਵੇ ਬਾਰਡਰ ਕ੍ਰਾਸਿੰਗ ਦੇ ਰਾਹੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 80 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦੇ ਲਈ ਸਜ਼ਾ ਸੁਣਾਈ ਗਈ ਸੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਜਿਹੜੀ ਗੱਲ ਦੱਸੀ ਹੈ ਜਾਂ ਇਹਦੇ ਬਾਰੇ ਜੋ ਟਿੱਪਣੀ ਕੀਤੀ ਇਸ ਮਾਮਲੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਹਿਮੀ ਦਾ ਪਤਾ ਲਾਉਣ ਦੇ ਲਈ ਤੇ ਆਰਜ਼ੀ ਤੌਰ ਤੇ ਗ੍ਰਿਫਤਾਰ ਕਰਨ ਦੇ ਲਈ ਇੰਟਰਪੋਲ ਦੀ ਮਦਦ ਮੰਗੀ ਗਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸੈਮੀ ਟ੍ਰੇਲਰ ਟਰੱਕ ਦੇ ਅੰਦਰੋਂ 80 ਕਿਲੋ ਕੋਕੀਨ ਬਰਾਮਦ ਕੀਤੀ ਸੀ। 6 ਨਵੰਬਰ 2017 ਦੀ ਗੱਲ ਹੈ ਜਦੋਂ ਮਹਿਮੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਕੋਕੇਨ ਜਿਹੜੀ 80 ਕਿਲੋ ਦੱਸੀ ਜਾਂਦੀ ਆ ਉਹਦੀ ਜਿਹੜੀ ਕੀਮਤ ਸੀਗੀ ਤਕਰੀਬਨ 32 ਕਰੋੜ ਡਾਲਰ ਉਹਦੀ ਕੀਮਤ ਦੱਸੀ ਗਈ ਹੈ ਡਾਲਰਾਂ ਦੇ ਵਿੱਚ 32 ਕਰੋੜ। 6 ਸਤੰਬਰ 2022 ਨੂੰ ਸੁਪਰੀਮ ਕੋਰਟ ਦੇ ਜੱਜ ਨੇ ਮਹਿਮੀ ਨੂੰ ਇਸੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਤੇ 9 ਜਨਵਰੀ 2023 ਨੂੰ ਉਹਨੂੰ ਸਜ਼ਾ ਸੁਣਾਈ ਜਾਣੀ ਸੀ। ਜਿਹੜੀ ਪੁਲਿਸ ਦੀ ਜਾਂਚ ਹੈ ਤਹਿਕੀਕਾਤ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਕਿਉਂਕਿ 6 ਸਤੰਬਰ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ 9 ਜਨਵਰੀ 2023 ਨੂੰ ਸਜ਼ਾ ਸੁਣਾਈ ਜਾਣੀ ਸੀ ਤੇ ਉਹ ਕਹਿੰਦੇ ਕਿ ਇਹਦੇ ਦਰਮਿਆਨ ਸਮਾਂ ਬਹੁਤ ਸੀਗਾ ਤੇ ਹੁਣ ਕਹਿੰਦੇ 11 ਅਕਤੂਬਰ 2022 ਨੂੰ ਮਹਿਮੀ ਵੈਨਕੂਵਰ ਤੋਂ ਜਹਾਜ਼ ਦੇ ਵਿੱਚ ਸਵਾਰ ਹੋਣ ਤੋਂ ਬਾਅਦ ਭਾਰਤ ਭੱਜ ਗਿਆ ਅਤੇ ਨਵੀਂ ਦਿੱਲੀ ਪਹੁੰਚ ਗਿਆ। ਪੁਲਿਸ ਨੇ ਕਿਹਾ ਕਿ ਮਹਿਮੀ ਦਾ ਕੈਨੇਡੀਅਨ ਪਾਸਪੋਰਟ ਉਸ ਦੀ ਗ੍ਰਿਫਤਾਰੀ ਸਮੇਂ ਜ਼ਬਤ ਕਰ ਲਿਆ ਗਿਆ ਸੀ ਤੇ ਉਸ ਦੀ ਗ੍ਰਿਫਤਾਰੀ ਅਤੇ ਦੋਸ਼ੀ ਕਰਾਰ ਦੇਣ ਦੀ ਪ੍ਰਕਿਰਿਆ ਲੰਮੀ ਸੀ। ਇਸ ਕਰਕੇ ਮਹਿਮੀ ਨਵਾਂ ਕੈਨੇਡੀਅਨ ਪਾਸਪੋਰਟ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਅਤੇ ਦੇਸ਼ ਦੇ ਵਿੱਚੋਂ ਫਰਾਰ ਹੋ ਗਿਆ। ਹੁਣ ਜਿਹੜੇ ਇਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਸਰੀ ਦੇ ਵਿੱਚ ਰਹਿੰਦੇ ਸਨ ਰਾਜਕੁਮਾਰ ਮਹਿਮੀ, ਇਹ 60 ਸਾਲ ਇਹਨਾਂ ਦੀ ਉਮਰ ਦੱਸੀ ਗਈ ਹੈ ਤੇ ਇਹਨਾਂ ਦੇ ਬਾਰੇ ਕਿਹਾ ਜਾ ਰਿਹਾ ਹੈ ਪੁਲਿਸ ਦੀ ਜਿਹੜੀ ਅਫੀਸ਼ੀਅਲ ਸਟੇਟਮੈਂਟ ਹੈ ਕਿ ਉਹ ਹੁਣ ਇਸ ਮਾਮਲੇ ਦੇ ਵਿੱਚ 15 ਸਾਲ ਦੀ ਸਜ਼ਾ ਤੋਂ ਬਚਣ ਦੇ ਲਈ ਭਾਰਤ ਭੱਜ ਗਿਆ ਤੇ ਇਸ ਮਾਮਲੇ ਦੇ ਵਿੱਚ ਉਹਨੇ ਵਰਤੋਂ ਕੀਤੀ ਹੈ ਕੈਨੇਡੀਅਨ ਪਾਸਪੋਰਟ ਦੀ। ਕੈਨੇਡੀਅਨ ਪਾਸਪੋਰਟ ਹਾਸਲ ਕਰਨ ਦੇ ਵਿੱਚ ਉਹ ਸਫਲ ਹੋ ਗਿਆ ਸੀ। ਇਹ ਪੂਰਾ ਮਾਮਲਾ 2017 ਦਾ ਜਦੋਂ 6 ਨਵੰਬਰ 2017 ਦਾ ਪੂਰਾ ਮਾਮਲਾ ਹੈ। ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੈਨੇਡਾ ਅਮਰੀਕਾ ਪੈਸੀਫਿਕ ਹਾਈਵੇ ਬਾਰਡਰ ਕ੍ਰਾਸਿੰਗ ਤੇ ਉਦੋਂ 80 ਕਿਲੋ ਕੋਕੀਨ ਉਹਦੇ ਟਰੱਕ ਸੈਮੀ ਟ੍ਰੇਲਰ ਟਰੱਕ ਦੇ ਅੰਦਰੋਂ ਮਿਲੀ ਸੀਗੀ, ਬਰਾਮਦ ਕੀਤੀ ਗਈ ਸੀਗੀ ਤੇ ਜਿਹਦੀ ਕੌਮਾਂਤਰੀ ਪੱਧਰ ਤੇ ਜਾਂ ਜਿਹਦੀ ਅਸਲ ਕੀਮਤ ਜਿਹੜੀ ਬਣਦੀ ਹੈ 32 ਕਰੋੜ ਡਾਲਰ ਬਣਦੀ ਹੈ ਉਹਦੀ ਕੀਮਤ ਤੇ 6 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ 6 ਨਵੰਬਰ 2017 ਨੂੰ ਮਾਮਲਾ ਚੱਲਦਾ ਰਿਹਾ। 6 ਸਤੰਬਰ 2022 ਨੂੰ ਸੁਪਰੀਮ ਕੋਰਟ ਦੇ ਜੱਜ ਨੇ ਉਸ ਮਾਮਲੇ ਦੇ ਵਿੱਚ ਇਹਨੂੰ ਦੋਸ਼ੀ ਕਰਾਰ ਦਿੱਤਾ। ਹੁਣ ਜਦੋਂ ਦੋਸ਼ੀ ਕਰਾਰ ਦਿੱਤਾ ਸੀ ਤਾਂ ਸਜ਼ਾ ਦਾ ਐਲਾਨ ਹੋਣਾ ਸੀਗਾ 9 ਜਨਵਰੀ 2023 ਨੂੰ। ਤਾਂ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ, ਕਈ ਵਾਰੀ ਸਾਡੇ ਸਰੋਤੇ ਇਸ ਗੱਲ ਦੇ ਉੱਤੇ ਕਮੈਂਟ ਕਰਦੇ ਹੁੰਦੇ ਆ ਕਿ ਤਰੀਕ ਬਹੁਤ ਪੁਰਾਣੀ ਹੈ ਤੇ ਤੁਸੀਂ ਅੱਜ ਇਹ ਖਬਰ ਦੇ ਰਹੇ ਹੋ। ਇਹ ਖਬਰਾਂ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਜਾਂਚ ਚੱਲਦੀ ਹੈ ਕਈ ਮਸਲਿਆਂ ਦੀ ਤਾਂ ਜਦੋਂ ਉਹਨਾਂ ਮਸਲਿਆਂ ਦੇ ਵਿੱਚ ਕੋਈ ਦੋਸ਼ੀ ਹੁੰਦਾ ਉਸ ਤੋਂ ਬਾਅਦ ਪੁਲਿਸ ਅਫੀਸ਼ੀਅਲ ਇੱਕ ਸਟੇਟਮੈਂਟ ਜਾਰੀ ਕਰਦੀ ਹੈ ਜਿਸ ਦੇ ਵਿੱਚ ਪੂਰੀ ਕੇਸ ਦੀ ਹਿਸਟਰੀ ਦੱਸੀ ਹੁੰਦੀ ਹੈ। ਉਸ ਹਿਸਟਰੀ ਦੇ ਮੁਤਾਬਕ ਹੀ ਫਿਰ ਜਿਹੜੀ ਖਬਰ ਆ ਉਹ ਤੁਹਾਡੇ ਤੱਕ ਦੱਸੀ ਜਾਂਦੀ ਹੈ। ਹੁਣ ਤੁਸੀਂ ਕਹੋਗੇ ਕਿ ਇਹਨੂੰ ਤਾਂ 9 ਜਨਵਰੀ 2023 ਨੂੰ ਸਜ਼ਾ ਹੋਣੀ ਸੀ ਤੇ ਹੁਣ ਤਾਂ ਜਨਵਰੀ 2024 ਚੜ੍ਹਨ ਵਾਲਾ ਹੈ, ਜਦ ਕਿ ਹੁਣ ਜਦੋਂ ਪੁਲਿਸ ਤਹਿਕੀਕਾਤ ਕਰ ਰਹੀ ਹੈ ਤਾਂ ਹੁਣ ਉਹਨਾਂ ਦੇ ਸਾਹਮਣੇ ਗੱਲ ਆਈ ਹੈ ਕਿ ਇਹ ਬੰਦਾ ਕੈਨੇਡਾ ਦੇ ਵਿੱਚੋਂ ਭੱਜਣ ਦੇ ਵਿੱਚ ਸਫਲ ਹੋ ਗਿਆ
ਜਿਹਨੂੰ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ 15 ਸਾਲ ਦੀ ਸਜ਼ਾ ਹੋਣੀ ਸੀ। ਇਸੇ ਤਰ੍ਹਾਂ ਇੱਕ ਪੰਜਾਬੀ ਪਰਿਵਾਰ ਦੇ ਨਾਲ ਜੁੜਿਆ ਇੱਕ ਮਾਮਲਾ ਸੀਗਾ। ਉਸ ਪਰਿਵਾਰ ਤੇ ਨਵੰਬਰ ਮਹੀਨੇ ਦੇ ਵਿੱਚ ਗੋਲੀਆਂ ਚੱਲੀਆਂ ਸਨ। ਪੁਲਿਸ ਦੀ ਤਹਿਕੀਕਾਤ ਚੱਲਦੀ ਗਈ ਤੇ ਹੁਣ ਉਹ ਮਿਡ ਦਸੰਬਰ ਦੇ ਵਿੱਚ ਗੱਲ ਸਾਹਮਣੇ ਆਈ ਕਿ ਇਹ ਪੰਜਾਬੀ ਪਰਿਵਾਰ ਸੀਗਾ ਤੇ ਇਸ ਦੇ ਉੱਤੇ ਮਿਸਟੇਕਨ ਆਇਡੈਂਟੀਟੀ ਕਰਕੇ ਜਿਹੜੀ ਜਾਂਚ ਦੇ ਵਿੱਚ ਜੋ ਗੱਲ ਸਾਹਮਣੇ ਉਹਦੇ ਕਰਕੇ ਗੋਲੀ ਚੱਲੀ ਸੀ। ਤੇ ਇਸ ਕਰਕੇ ਇਹ ਨਹੀਂ ਹੁੰਦਾ ਕਿ ਕੁਝ ਘੰਟਿਆਂ ਬਾਅਦ ਹੀ ਖਬਰ ਜਿਹੜੀ ਉਹ ਫਲੈਸ਼ ਹੋ ਜਾਂਦੀ ਹੈ। ਬਕਾਇਦਾ ਇੱਕ ਪ੍ਰੋਸੈਸ ਹੈ। ਖਬਰਾਂ ਜਿਹੜੀਆਂ ਨੇ ਇਸ ਤਰ੍ਹਾਂ ਨਹੀਂ ਆਉਂਦੀਆਂ। ਖਬਰਾਂ ਜਾਂਚ ਤੋਂ ਬਾਅਦ ਜਿਹੜੀਆਂ ਏਜੰਸੀਜ਼ ਨੇ ਸੰਬੰਧਿਤ ਉਹ ਫਿਰ ਆਪਣੇ ਪ੍ਰੈਸ ਰਿਲੀਜ਼ ਦੇ ਵਿੱਚ ਡਿਟੇਲ ਜਿਹੜੀ ਜਾਣਕਾਰੀ ਆ ਉਹ ਦੱਸਦੀਆਂ ਨੇ। ਹੁਣ ਇਸ ਮਾਮਲੇ ਦੇ ਵਿੱਚ 60 ਸਾਲਾ ਰਾਜਕੁਮਾਰ ਮਹਿਮੀ ਜਿਹੜੇ ਨੇ ਉਹ ਉਹਨਾਂ ਨੂੰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਕੈਨੇਡਾ ਵਿਆਪੀ ਜਿਹੜਾ ਵਾਰੰਟ ਆ ਗ੍ਰਿਫਤਾਰੀ ਉਹ ਜਾਰੀ ਕੀਤਾ ਗਿਆ ਤੇ ਇੰਟਰਪੋਲ ਦੀ ਜਿਹੜੀ ਮਦਦ ਆ ਉਹ ਵੀ ਦੱਸਿਆ ਜਾ ਰਿਹਾ ਕਿ ਹੁਣ ਲਈ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ